There needs to be a revision of the UN bodies. Problem is that those with excess power don't want to give it up. India not having a permanent seat on the Security Council, despite being the most popular countries on earth, is absurd. Africa collectively should also have a permanent seat. The President has spoken about this before in his remarks to the UN General Assembly, and the Secretary has alluded to this as well. We certainly support reforms to the UN institutions, including the Security Council, to make it reflective of 21st century world that we live in. I don't have any specifics to offer on what those steps are, but certainly we recognize that there is a need for reform, but I'll leave it at that for now. ਮੈਨੀਫੈਸਟੋ ਦੇ ਵਿੱਚ ਬੀਜੇਪੀ ਕਹਿ ਰਹੀ ਹੈ ਵੀ ਆਰ ਕਮਿਟਡ ਟੂ ਸੀਕਿੰਗ ਪਰਮਾਨੈਂਟ ਮੈਂਬਰਸ਼ਿਪ ਇਨ ਦਾ UN ਸਿਕਿਉਰਿਟੀ ਕਾਉਂਸਲ ਟੂ ਐਲੀਵੇਟ ਭਾਰਤਸ ਪੋਜੀਸ਼ਨ ਇਨ ਗਲੋਬਲ ਡਿਸੀਜਨ ਮੇਕਿੰਗ। ਪੰਜਾਂ ਹੀ ਜਿਹੜੀਆਂ ਵੀਟੋ ਵੀਲਡਿੰਗ ਪਾਵਰਸ ਨੇ ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ ਔਰ UK, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਤੇ ਚਾਈਨਾ ਜਿਸ ਨੂੰ ਜਿਹੜਾ ਇਹ ਟੈਂਟਰ ਹੁੱਕ ਤੇ ਰੱਖਿਆ ਹੋਇਆ ਇੰਡੀਆ ਨੇ, ਦੂਜੀ ਖੇਡ ਖੇਡਦੇ ਆ, ਉਹ ਇੰਡੀਆ ਨੂੰ UN ਸਿਕਿਉਰਿਟੀ ਕਾਉਂਸਲ 'ਚ ਵੜਨ ਦੇਗਾ। ਐਲਨ ਮਸਕ ਉਹਨਾਂ ਦਾ ਲੌਬਿਸਟ ਬਣਿਆ, ਪੈਸੇ ਖਾ ਰਿਹਾ ਉਹਨਾਂ ਤੋਂ, ਉਹਨਾਂ ਦੀ ਗੱਲ ਕਰ ਰਿਹਾ। ਬੀਜੇਪੀ ਝੂਠ ਪਰੋਸ ਰਹੀ ਹੈ, ਜਿਵੇਂ ਮੋਦੀ ਝੂਠ ਪਰੋਸ ਰਿਹਾ ਇਲੈਕਟਰਲ ਬੌਂਡਸ ਬਾਰੇ, ਕਹਿੰਦਾ ਬਹੁਤ ਪਵਿੱਤਰ ਆਈਡੀਆ ਸੀ ਇਹ ਸਮਝ ਨਹੀਂ ਆਇਆ ਔਰ ਹੁਣ ਇਹਦਾ ਸਭ ਪਛਤਾਣਗੇ। 4 ਅਕਾਊਂਟ ਪਿਛਲੇ ਦਿਨਾਂ 'ਚ ਹੀ ਬੰਦ ਕੀਤੇ, ਪਿਛਲੇ 2-3 ਦਿਨਾਂ ਦੀ ਇਹ ਕਹਾਣੀ ਹੈ। ਔਰ ਨਾਲ ਦੀ ਨਾਲ ਜਿਹੜਾ ਇਹਨੇ ਜਿਹੜਾ ਐਕਸ ਦੇ ਉੱਤੇ ਕਿਹਾ ਕਿ ਜੀ ਇਹ ਸਾਨੂੰ ਮਜਬੂਰ ਕੀਤਾ ਗਿਆ, ਹਾਲਾਂ ਅਸੀਂ ਇਹਦੇ ਹੱਕ 'ਚ ਨਹੀਂ ਹੈ ਕਿ ਅਸੀਂ ਨਹੀਂ ਸੀ ਕਰਨਾ ਚਾਹੁੰਦੇ, ਪਰ ਸਾਡੀ ਮਜਬੂਰੀ ਹੈ। ਅਬਾਈਡ ਬਾਈ ਵੀ ਕਰ ਰਹੇ ਹੋ ਇੰਡੀਅਨ ਗਵਰਨਮੈਂਟ ਦੇ ਡਿਕਟੇਟਰਾਨਾ ਪਾਰਟ ਤੋਂ, ਲੇਕਿਨ ਗਰੀਡ ਦੇ ਥੱਲੇ ਤੁਹਾਨੂੰ ਇਹ ਹੈ ਕਿ ਵੀ ਤੁਹਾਡਾ ਇਹ ਸੌਦਾ ਉੱਥੇ ਵਿਕਦਾ ਵੀ ਰਹੇ ਔਰ ਤੁਸੀਂ ਉਹਨਾਂ ਦੀ ਨਫ਼ਰਤ ਵੀ ਜਿਹੜੀ ਆ ਪਰੋਸਦੇ ਰਹੋ। ਉਸ ਨਫ਼ਰਤ ਨੂੰ ਚੈਲੰਜ ਕਰਨ ਵਾਲਿਆਂ ਨੂੰ ਤੁਸੀਂ ਬਲੌਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਸੋਹਣੇ ਪਿਆਰੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 18 ਅਪ੍ਰੈਲ 2024, 5 ਵਿਸਾਖ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਕਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਤੇ ਜੁੜੇ ਹੋ ਤਾਂ ਇਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਕਨਵਰ ਪ੍ਰੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਜਿਹੜੀ ਫਿਲਮ ਗਾਇਕ ਚਮਕੀਲਾ ਤੇ ਬਣੀ ਹੈ, ਇਸ ਨੂੰ ਆਧਾਰ ਬਣਾ ਕੇ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ? ਕੀ ਇਸ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਸਬੰਧ ਉਹਨਾਂ ਦਾ ਨੀਵੀਂ ਜਾਤ ਨਾਲ ਸੀ? ਸੋ ਕਿਸ ਕਿਸਮ ਦੇ ਬਿਰਤਾਂਤ ਘੜ ਕੇ ਸਾਡੇ ਸਾਹਮਣੇ ਪੇਸ਼ ਕੀਤੇ ਜਾ ਰਹੇ ਨੇ? ਅਸੀਂ ਜਵਾਬ ਦਈਏ ਤਾਂ ਵੀ ਉਲਝਦੇ ਹਾਂ, ਜੇ ਨਾ ਦਈਏ ਤਾਂ ਉਹੀ ਬਿਰਤਾਂਤ ਸੱਚਾ ਜਾਂ ਸੱਚ ਪੈਦਾ ਕਰਦਾ ਹੈ। ਸੋ ਉਸੇ ਦਲਜੀਤ ਨੇ ਭਾਈ ਖਾਲੜਾ ਤੇ ਫਿਲਮ ਬਣਾਈ, ਪਰ ਉਸ ਨੂੰ ਸੈਂਸਰ ਬੋਰਡ ਵੱਲੋਂ ਪਾਸ ਜਿਹੜਾ ਉਹ ਨਹੀਂ ਕੀਤਾ ਗਿਆ। ਇਹ ਫਿਲਮ ਪਾਸ
ਕਰਨ ਨਾਲ ਅੱਗੋਂ ਹੋਰ ਵਧੇਰੇ ਪ੍ਰਮੋਟ ਵੀ ਕੀਤੀ ਗਈ ਹੈ। ਸਾਨੂੰ ਜਿਹੜਾ ਸਾਹਮਣਾ ਕਰਨਾ ਪਵੇਗਾ ਕੀ ਚੱਲ ਰਿਹਾ ਹੈ ਅਤੇ ਸਾਨੂੰ ਕਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਵੀਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਭਾਵੇਂ ਇਸ ਵੇਲੇ ਇੱਕ ਪਾਸੇ ਦੁਨੀਆ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਹੋ ਰਹੀ ਹੈ, ਪਰ ਅਸਲ ਵਿੱਚ ਅਕੋਤੀ ਸੋਸ਼ਲ ਮੀਡੀਆ ਪੈਸੇ ਦੇ ਲਾਲਚ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਹਨਨ ਕਰ ਰਿਹਾ। ਟੈਸਲਾ ਦਾ ਮਾਲਕ ਐਲਨ ਮਸਕ, ਜਿਸ ਨੇ ਜਦੋਂ ਟਵਿੱਟਰ ਦੀ ਮਾਲਕੀ ਲਈ ਤਾਂ ਉਸਨੇ ਕਿਹਾ ਸੀ ਕਿ ਉਹ ਕਿਸੇ ਮੁਲਕ ਦੇ ਦਬਾਅ ਹੇਠ ਆ ਕੇ ਨੀਤੀ ਜਿਹੜੀ ਆਪਣੀ ਉਹ ਨਹੀਂ ਬਦਲੇਗਾ। ਉਸਨੇ ਟਵਿੱਟਰ ਦਾ ਨਾਮ ਬਦਲ ਕੇ ਐਕਸ ਕਰ ਦਿੱਤਾ ਹੈ, ਪਰ ਬਾਰ-ਬਾਰ ਸਾਹਮਣੇ ਆ ਰਿਹਾ ਹੈ ਕਿ ਉਹ ਭਾਰਤ ਸਰਕਾਰ ਦੇ ਦਬਾਅ ਹੇਠ ਕਈ ਟਵਿੱਟਰ ਜਿਹੜੇ ਨੇ ਉਹ ਬਲੌਕ ਜਿਹੜੇ ਉਹ ਕਰ ਦਿੰਦਾ। ਪਰ ਦੂਸਰੇ ਪਾਸੇ ਉਸਨੇ ਭਾਰਤ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਵਿੱਚ ਪਰਮਾਨੈਂਟ ਮੈਂਬਰ ਬਣਾਉਣ ਦੀ ਜਿਹੜੀ ਵਜ਼ਾਹਤ ਹੈ ਉਹ ਕੀਤੀ ਹੈ। ਅਮਰੀਕਾ ਨੇ ਵੀ ਇਸ ਤੇ ਠੰਡਾ ਜਿਹਾ ਜਿਹੜਾ ਰਿਸਪੌਂਸ ਹੈ ਉਹ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੰਵਰਪ੍ਰੀਤ ਸਿੰਘ, ਜਿਹੜੇ ਕੈਲੀਫੋਰਨੀਆ ਨਿਵਾਸੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ। ਹਾਲਾਂ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਹੈ, ਇਹ ਆਲਰੇਡੀ ਇਸ ਦੇ ਉੱਤੇ ਅਸੀਂ ਗੱਲ ਕੀਤੀ ਹੋਈ ਹੈ ਔਰ ਇਹ ਇਸ ਕਿਸਮ ਦਾ ਗੰਦ ਹੈ ਕਿ ਜਿਸ ਗੰਦ ਦੇ ਵਿੱਚ ਤੁਸੀਂ ਜਿੰਨੀ ਸੋਟੀ ਮਾਰੋਗੇ ਉਨੀ ਬਦਬੂ ਹੋਰ ਫੈਲਦੀ ਹੈ। ਬਿਲਕੁਲ। ਇਹ ਸਮਝਣ ਦੀ ਲੋੜ ਹੈ, ਕਿਉਂਕਿ ਜਦੋਂ ਅਸੀਂ ਇਹ ਅਜੋਕਾ ਵਰਤਾਰਾ ਦੇਖ ਰਹੇ ਹਾਂ ਤੇ ਇਹ ਘੱਟੋ ਘੱਟ ਪਿਛਲੇ 4 ਦਹਾਕਿਆਂ ਦੇ ਵਿੱਚ ਜੂਨ 84 ਨੂੰ, ਜਦੋਂ ਕਿ ਪਹਿਲੇ ਹਫ਼ਤੇ ਸਿੱਖਾਂ ਦੇ ਖਿਲਾਫ ਭਾਰਤੀ ਸਟੇਟ ਵੱਲੋਂ ਅਨਐਲਾਨੀਆ ਜੰਗ, ਅਨਡਿਕਲੇਅਰਡ ਵਾਰ, ਟੋਟਲ ਵਾਰ, ਸਿੱਖਾਂ ਦੇ ਸਰਵਨਾਸ਼ ਦੀ ਜੰਗ ਜਿਹੜੀ ਹੈ ਉਹ ਥੋਪੀ ਗਈ, ਜਿਸ ਦੇ ਵਿੱਚ ਕੱਲਾ ਫਿਜ਼ੀਕਲ ਕਿਲਿੰਗਸ ਹੀ ਨਹੀਂ ਸੀ, ਕਲਚਰ ਨੂੰ ਡਿਸਟਰੋਏ ਕਰਨਾ, ਹਿਸਟਰੀ ਨੂੰ ਡਿਸਟਰੋਏ ਕਰਨਾ, ਇਕੋਨਮੀ ਨੂੰ ਡਿਸਟਰੋਏ ਕਰਨਾ, ਵਿਰਸੇ ਨੂੰ ਡਿਸਟਰੋਏ ਕਰਨਾ। ਸੋ ਇਹ ਜੋ ਕੁਛ ਅੱਜ ਉਹ ਦਲਜੀਤ ਦੋਸਾਂਝ ਵਰਗੇ ਜਿਹੜਾ ਗਰੀਡੀ ਮੈਨ ਪੈਸੇ ਦੇ ਲਈ ਜਾ ਕੇ ਅਡਾਨੀਆਂ ਬਾਨੀਆਂ ਦੇ ਵਿੱਚ ਨਚਾਰ ਬਣਿਆ ਹੁੰਦਾ, ਜਾਂ ਹੁਣ ਸਿਰੋਂ ਪੱਗ ਲਾ ਕੇ ਜਿਹੜਾ ਕਦੇ ਅੱਜ ਤੋਂ ਕੁਛ ਦੇਰ ਪਹਿਲਾਂ ਇੰਟਰਵਿਊ 'ਚ ਕਹਿੰਦਾ ਸੀ ਜੀ ਮੈਂ ਇਹ ਪੱਗ, ਮੈਂ ਤਾਂ ਫਿਲਮੀ ਦੁਨੀਆ 'ਚ ਆ ਕੇ ਵੀ ਕਿਹਾ ਵੀ ਇਹਦੇ ਨਾਲ ਕੋਈ ਸਮਝੌਤਾ ਨਹੀਂ ਹੈ, ਇਵੇਂ ਨਹੀਂ ਹੋਏਗੀ, ਤੇ ਕਿਸ ਕਿਸਮ ਦੇ ਗੰਦੇ ਕਿਰਦਾਰ ਦੇ ਵਿੱਚ ਉਸ ਨੇ ਆਪਣੇ ਆਪ ਨੂੰ ਮੁਲਵਸ ਕੀਤਾ। ਇਹ ਜਿੱਥੇ ਇੱਕ ਪਾਸੇ ਇਹਨਾਂ ਦਾ ਕਿਰਦਾਰ ਦਿਖਾਉਂਦਾ ਹੈ, ਅਸੀਂ ਇੱਕ ਜ਼ਮਾਨੇ ਦੇ ਵਿੱਚ ਜੋ ਕਦੇ ਹੀਰਾ ਮੰਡੀ ਦੇ ਲਈ ਕਿਹਾ ਜਾਂਦਾ ਸੀ, ਅਨਫੋਰਚੂਨੇਟਲੀ ਉਹ ਤਾਂ ਵਿਚਾਰੀਆਂ ਕਿਸ ਮਜਬੂਰੀ ਵਸ ਜਾਂ ਕਿਵੇਂ ਇਸ ਦੇਹ ਵਪਾਰ ਦੇ ਕਿੱਤੇ ਵਿੱਚ ਧੱਕੀਆਂ ਜਾਂਦੀਆਂ ਸੀ, ਪਰ ਇਹ ਚੰਗੇ ਭਲੇ ਲੋਕ ਜਿਹੜੇ ਕਿ ਇਸ ਕਿਸਮ ਦੇ, ਇਹਨਾਂ ਦਾ ਵੀ ਉਹੀ, ਇਹਨਾਂ ਦਾ ਬੌਧਿਕ ਪੱਧਰ ਤਾਂ ਦੂਰ ਦੀ ਗੱਲ, ਇਹਨਾਂ ਦਾ ਕੋਈ ਈਮਾਨ, ਕੋਈ ਦੀਨ ਨਹੀਂ ਹੈ, ਔਰ ਇਹਨੂੰ ਜਸਟੀਫਾਈ ਇਵੇਂ ਕੀਤਾ ਜਾ ਰਿਹਾ ਜਿਵੇਂ ਕਿ ਜੀ ਇਹ ਬੜੇ ਜਿਹੜਾ ਹੈ ਉਹ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ। ਕਲਾਕਾਰ ਕੋਈ ਜਿਹੜਾ ਉਹ ਇੱਕ ਸਮਾਜ ਨੂੰ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ ਹੈ। ਇਹ ਠੀਕ ਹੈ ਕਿ ਉਹਦੀ ਕਨਵਿਕਸ਼ਨ ਕੀ ਹੈ ਕੀ ਨਹੀਂ ਹੈ, ਪਰ ਜਦੋਂ ਤੁਸੀਂ ਸਮਾਜ ਦੇ ਵਿੱਚ ਗੰਦ ਫੈਲਾ ਰਹੇ ਹੋਵੋ, ਲੱਚਰਪੁਣਾ ਵੇਚ ਰਹੇ ਹੋਵੋ ਔਰ ਉਹਨੂੰ ਜਸਟੀਫਾਈ ਕਰਨ ਲਈ ਇਹ ਕਹੋ ਕਿ ਜੀ ਉਹਨੇ ਜੋ ਗਾਇਆ ਜਾਂ ਦੂਜੇ ਜੋ ਗਾਉਂਦੇ ਨੇ ਉਹੀ ਗਾਉਂਦੇ ਨੇ ਜੋ ਸਮਾਜ ਸੁਣਨਾ ਚਾਹੁੰਦਾ, ਫਿਰ ਜੇ ਇਸ ਕਿਸਮ ਦਾ ਫਿਰ ਇਹਨਾਂ ਨੂੰ ਕਹੋ ਵੀ ਇਹੀ ਕੁਛ ਜੇ ਤੁਸੀਂ ਹੁਣ ਗੱਲ, ਔਰ ਇਹ ਵੀ ਜਦੋਂ ਇਸ ਜਿਹਦੀ ਚਮਕੀਲੇ ਦੀ ਗੱਲ ਹੋ ਰਹੀ ਹੈ, ਇਸ ਨੇ ਬਹੁਤ ਉਸ ਦੌਰ ਦੇ ਵਿੱਚ ਜਦੋਂ ਕਿ ਇੱਕ ਪਾਸੇ ਸਿੱਖ ਨੌਜਵਾਨੀ ਪੰਜਾਬ ਦੇ ਵਿੱਚ ਅਣਖ ਔਰ ਗੈਰਤ ਦੇ ਲਈ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੀ ਸੀ ਪੋਸਟ 84 ਪੀਰੀਅਡ ਦੇ ਵਿੱਚ, ਔਰ ਇਸ ਰਾਹੀਂ ਅਖਾੜੇ ਲਵਾ ਕੇ ਜਿਹੜਾ ਉਹ ਕਿਵੇਂ ਗੰਦ ਜਿਹੜਾ ਉਹ ਪਰੋਸਿਆ ਜਾ ਰਿਹਾ ਸੀ, ਔਰ ਇਸ ਨੂੰ ਵਾਰਨ ਵੀ ਕੀਤਾ ਗਿਆ। ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਇਹਨੂੰ ਸੱਦਿਆ, ਇਹ ਗਿਆ, ਇਹਨੇ ਮਾफ़ੀ ਮੰਗੀ ਜਾ ਕੇ, ਔਰ ਇਹਨੇ ਕਿਹਾ ਜੀ ਮੈਂ ਹੁਣ ਨਹੀਂ ਕਰਦਾ। ਉਹਨਾਂ ਨੇ ਕਿਹਾ ਜਾ ਭਾਈ ਠੀਕ ਹੈ, ਅਸੀਂ ਕੋਈ ਤੁਹਾਡਾ ਇਹ ਰੋਟੀ ਰੋਜ਼ੀ ਹੈ, ਇਸ ਦੇ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਕਰਨਾ ਚਾਹੁੰਦੇ, ਪਰ ਕੁਛ ਦੇਰ ਬਾਅਦ ਉਸ ਕਿਸਮ ਦਾ ਹੀ ਉਸ ਤੋਂ ਵੀ ਬਦਤਰ ਵਰਤਾਰਾ, ਔਰ ਇਸ ਪੀਰੀਅਡ 'ਚੋਂ 2 ਵਾਰ ਕੈਨੇਡਾ ਤੋਂ ਵੀ ਹੋ ਕੇ ਗਿਆ। ਤੇ ਜਦੋਂ ਕੈਨੇਡਾ 'ਚ ਉਹਨੂੰ ਕਿਸੇ ਨੇ ਪੁੱਛਿਆ ਕਿ ਭਾਈ ਤੂੰ ਇਹ ਕੀ ਕਰਦਾ ਹੈ ਜਾਂ ਕੀ ਹੈ, ਉਹਨੇ ਕਿਹਾ ਜੀ ਮੈਂ ਉਹ
ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਗੁਰਜੀਤ ਸਿੰਘ ਹੈਗਾ, ਉਹਨੂੰ ਮੈਂ ਪੈਸੇ ਦਿੱਤੇ ਹੋਏ ਨੇ ਔਰ ਉਹ ਜਿਹੜਾ ਹੁਣ ਮੈਨੂੰ ਉਹਨੇ ਕਿਹਾ ਤੂੰ ਜੋ ਮਰਜ਼ੀ ਕਰ। ਹੁਣ ਇਹ ਮਾਮਲਾ ਹੋਰ ਵੀ ਉਦੋਂ ਸੀਰੀਅਸ ਹੋਇਆ ਔਰ ਇਹ ਕੋਈ ਐਵੇਂ ਕਿਸੇ ਵੱਲੋਂ ਕਿਸੇ ਇੰਪਲਸ ਦੇ ਥੱਲੇ ਆ ਕੇ ਦਿੱਤੀ ਗਈ ਸਜ਼ਾ ਨਹੀਂ ਸੀ। ਇਹ ਫਾਈਨਲੀ ਫੈਸਲਾ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਉਸ ਵੇਲੇ ਜਿਹੜੇ ਵੱਡੇ ਆਗੂ ਦੁਆਬੇ ਦੇ ਵਿੱਚ ਸਿੱਖ ਲਹਿਰ ਦੇ ਸਰ ਸਤਪਾਲ ਸਿੰਘ ਢਿੱਲੋਂ ਇਹ ਸਾਰਿਆਂ ਨੇ ਕੀਤਾ। ਉਹਨਾਂ ਨੇ ਕਿਹਾ ਭਾਈ ਹੁਣ ਇਨਫ ਇਜ਼ ਇਨਫ, ਇਹਨੂੰ ਵਾਰਨ ਵੀ ਕੀਤਾ ਔਰ ਆਦਰ ਇਹ ਤਾਂ ਹੋਰ ਵੀ ਅੱਗੇ ਜਾ ਕੇ ਬ੍ਰੇਕ ਕਰ ਰਿਹਾ। ਪਰ ਇਹ ਸਾਰੇ ਸਟੇਟ ਦੇ ਸੰਧ ਨੇ ਔਰ ਇਸ ਦੇ ਉੱਤੇ ਜਦੋਂ ਇਹਨੂੰ ਸਜ਼ਾ ਯਾਫਤਾ ਕੀਤਾ ਗਿਆ, ਆਮ ਲੋਕਾਂ ਨੇ ਵੀ ਜਿਹੜਾ ਉਹ ਸੁੱਖ ਦਾ ਸਾਹ ਲਿਆ ਕਿ ਭਾਈ ਘੱਟੋ ਘੱਟ ਇਹ ਜਿਹੜਾ ਗੰਦਾ ਕਲਚਰ ਪਰੋਸਿਆ ਜਾ ਰਿਹਾ ਔਰ ਇਹਦੇ 'ਚ ਕੋਈ ਜ਼ਾਤ ਪਾਤ ਨਾਲ ਸੰਬੰਧਿਤ ਗੱਲ ਨਹੀਂ ਹੈ। ਈਵਨ ਇਸ ਕਿਸਮ ਦੇ ਹੋਰ ਵੀ ਇੱਕ ਅੱਧਾ ਜਿਹੜਾ ਆਪਣੇ ਆਪ ਨੂੰ ਫਿਲਮੀ ਦੁਨੀਆ ਨਾਲ ਜੁੜਿਆ ਹੋਇਆ ਸੀ ਉਸ ਨੂੰ ਸਜ਼ਾ ਯਾਫਤਾ ਕੀਤਾ ਗਿਆ। ਸੋ ਇਸ ਨੂੰ ਅੱਜ ਜਿਸ ਲੈਵਲ ਦੇ ਉੱਤੇ ਕੌਣ ਨੇ ਉਹ ਔਰ ਇੱਕ ਮੁਸਲਮਾਨ ਪ੍ਰੋਡਿਊਸਰ ਦੇ ਨਾਂ ਥੱਲੇ ਔਰ ਇੱਕ ਸਿੱਖ ਦਿੱਖ ਵਾਲਾ ਜਿਹੜਾ ਆਪਣੀ ਪੱਗ ਵੇਚਦਾ ਰਿਹਾ ਹੁਣ ਤੱਕ ਕਿ ਜੀ ਮੈਂ ਪੱਗ ਦੇ ਮੈਂ ਆਹ ਵੀ ਗਲਤ ਸਾਬਤ ਕੀਤਾ ਹੈ ਕਿ ਕੋਈ ਪੱਗ ਵਾਲਾ ਫਿਲਮ ਇੰਡਸਟਰੀ 'ਚ ਨਹੀਂ ਆ ਸਕਦਾ, ਕੋਈ ਕਾਮਯਾਬ ਨਹੀਂ ਹੋ ਸਕਦਾ, ਮੈਂ ਇੰਟਰਨੈਸ਼ਨਲੀ ਵੀ ਫਲਾਂ ਜਿਹੜਾ ਉਹ ਤੱਕ ਪਹੁੰਚ ਗਿਆ ਤੇ ਇੱਧਰ ਤੱਕ ਪਹੁੰਚ ਗਿਆ। ਹੁਣ ਇੱਕ ਪਾਸੇ ਇਸੇ ਹੀ ਪੱਗ ਦਾ ਪ੍ਰਤੀਕ ਸਿੱਧੂ ਮੂਸੇਵਾਲਾ ਜਿਹੜਾ ਵਿਕਿਆ ਹੋਇਆ ਨਹੀਂ ਸੀ, ਹਾਲਾਂ ਉਸ ਦਾ ਹਥਿਆਰਾਂ ਦੇ ਨਾਲ ਪਿਆਰ ਜਾਂ ਉਸ ਦੀ ਉਹ ਇੱਕ ਵੱਖਰਾ ਇਸ਼ੂ ਸੀ ਜਿਸ ਤੋਂ ਉਹਨੇ ਰਿਸਟੇਨ ਕੀਤਾ, ਪਰ ਉਹਨੇ ਕੋਈ ਲੱਚਰਪੁਣਾ ਨਹੀਂ ਸੀ ਦਿਖਾਇਆ। ਔਰ ਉਸ ਨੇ ਜਦੋਂ ਸੱਚਮੁੱਚ ਪੱਗ ਦਾ ਜਿਹੜੀ ਗੈਰਤ ਅਣਖ ਔਰ ਉਸ ਦੇ ਥੱਲੇ ਆ ਕੇ ਔਰ ਉਹ ਉਸ ਦੀ ਜੀਪ ਦੇ ਉੱਤੇ ਉਸ ਦੇ ਟਰੈਕਟਰ ਦੇ ਉੱਤੇ ਸੰਤ ਪਿੰਡਾਂ ਵਾਲਿਆਂ ਦੀ ਤਸਵੀਰ ਹੈ। ਸੋ ਇਹ ਇੱਕ ਪਾਸੇ ਉਹ ਗਾਇਕ ਨੇ ਜਿਹੜੇ ਸੱਚਮੁੱਚ ਪੰਜਾਬ ਦੀ ਅਣਖ ਗੈਰਤ ਦੇ ਪ੍ਰਤੀਕ ਨੇ ਔਰ ਜਿਉਂ ਹੀ ਉਸ ਨੇ ਇਸ ਹਕੀਕਤ ਨੂੰ ਸਮਝਿਆ ਸਿੱਧੂ ਮੂਸੇਵਾਲਾ ਨੇ, ਅਸੀਂ ਦੇਖਿਆ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਰੋਕਣ ਦੇ ਲਈ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਕੁਰਬਾਨੀ ਜਿਹੜਾ ਗੀਤ ਬੇਸ਼ੱਕ ਉਹਨਾਂ ਦੇ ਜਿਹੜੀ ਹੈ ਉਹ ਏਜੰਸੀਆਂ ਵੱਲੋਂ ਕੀਤੀ ਗਈ ਕਿਲਿੰਗ ਤੋਂ ਬਾਅਦ ਆਇਆ, ਪਰ ਇੱਕ ਪਾਸੇ ਉਹੀ ਨੇ ਜਿਸ ਸਿੱਧੂ ਮੂਸੇਵਾਲਾ ਨੂੰ ਕਿਵੇਂ ਕੇਸਾਂ ਦੇ ਵਿੱਚ ਵੀ ਪਹਿਲਾਂ ਉਲਝਾਇਆ ਗਿਆ, ਬਾਅਦ ਦੇ ਵਿੱਚ ਉਹਦਾ ਮਰਡਰ ਵੀ ਕੀਤਾ ਗਿਆ, ਤੇ ਦੂਸਰੇ ਪਾਸੇ ਇਸ ਲੱਚਰ ਕਲਾਕਾਰ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਇੱਕ ਹੋਰ ਵਿਕਾਊ ਮਾਲ ਜਿਹੜਾ ਪੈਸੇ ਦੇ ਲਾਲਚ ਦੇ ਵਿੱਚ ਦੋਸਾਂਝ ਨਾਂ ਲਾ ਕੇ ਆਪਣੇ ਜਿਹੜਾ ਉਹਨੂੰ ਕਿਵੇਂ ਪ੍ਰਮੋਟ ਕੀਤਾ ਜਾ ਰਿਹਾ। ਔਰ ਠੀਕ ਹੈ ਵੀਰ ਕਮਲਪ੍ਰੀਤ ਸਿੰਘ ਹੋਰਾਂ ਨੇ ਕਿ ਇਹੀ ਦਲਜੀਤ ਦੋਸਾਂਝ ਜਿਹੜਾ ਕੁਛ ਅਰਸਾ ਪਹਿਲਾਂ ਜਿਹੜਾ ਉਸਤਾਦ ਜਸਵੰਤ ਸਿੰਘ ਖਾਲੜਾ ਦੇ ਰੋਲ ਦੇ ਵਿੱਚ ਉਹਨਾਂ ਦੀ ਫਿਲਮ 'ਚ ਸੀ, ਉਹਦੇ ਤਾਂ 36 ਕੱਟ ਲਾ ਕੇ ਉਹ ਤਾਂ ਬਕਸਿਆਂ 'ਚ ਬੰਦ ਪਈ ਹੈ, ਰਿਲੀਜ਼ ਵੀ ਨਹੀਂ ਹੋਣ ਦਿੱਤੀ ਗਈ। ਸੋ ਕੌਣ ਨੇ ਜਿਨ੍ਹਾਂ ਨੇ ਇਸ ਗੱਲ ਨੂੰ, ਤੁਸੀਂ ਫੇਸਬੁੱਕ ਚੁੱਕ ਕੇ ਦੇਖੋ ਦੂਜਾ, ਔਰ ਉਹਨੂੰ ਐਨ ਰਿਲੀਜ਼ ਵੀ ਜਦੋਂ ਖਾਲਸਾ ਸਾਜਨਾ ਦਿਵਸ ਦੀਆਂ ਪੈਰੇਡਸ ਔਰ ਦੂਸਰੀਆਂ ਹੋ ਰਹੀਆਂ ਸੀ, ਔਰ ਇਹ ਤੁਸੀਂ ਦੇਖੋਗੇ ਕਿ ਇਹ ਇੱਕ ਅੱਜ ਵੀ ਜੇ ਉਸ ਜ਼ਮਾਨੇ 'ਚ ਪੁਲਿਸ DIG IG SP ਲੈਵਲ SSP ਲੈਵਲ ਦੇ ਲੋਕ ਉਸ ਕਿਸਮ ਦੇ ਅਖਾੜੇ ਲਵਾਉਂਦੇ ਸੀ, ਉਹ ਉਹਨਾਂ ਦੀ ਨੀਤੀ ਦਾ ਹਿੱਸਾ ਸੀ ਕਿ ਜਿਹੜੀਆਂ ਔਰ ਨਸ਼ੇ ਜਦੋਂ ਅਸੀਂ ਕਹਿੰਦੇ ਹਾਂ ਵੀ ਪੰਜਾਬ 'ਚ ਨਸ਼ੇ ਲਿਆਂਦੇ ਗਏ, ਜਦੋਂ ਇੱਕ ਪਾਸੇ ਗੈਰਤ ਅਣਖ ਲਈ ਮਰਨ ਵਾਲੇ ਹੁੰਦੇ ਨੇ ਤੇ ਜਦੋਂ ਤੁਸੀਂ ਕਿਸੇ ਨੂੰ ਨਸ਼ੇ 'ਚ ਉਲਝਾ ਦਿਓ, ਉਸ ਨੂੰ ਬਦ ਇਖਲਾਕ ਕਰ ਦਿਓ ਤੇ ਫਿਰ ਲੜਨ ਭਿੜਨ ਜਾਂ ਖਲੋਣ ਦੀ ਹਿੰਮਤ ਕਿਹਦੇ 'ਚ ਹੁੰਦੀ ਹੈ। ਸੋ ਇੱਕ ਪਾਸੇ ਕਿਲਿੰਗ ਸਪਰੀ ਚੱਲ ਰਹੀ ਸੀ ਫੇਕ ਸਟੇਜ ਐਨਕਾਊਂਟਰਸ ਦੇ ਵਿੱਚ, ਦੂਸਰੇ ਪਾਸੇ ਇਸ ਲਾਈਨ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ ਔਰ ਇਸ ਦੇ ਨਾਲ ਨਾ ਕੋਈ ਜ਼ਾਤ ਪਾਤ ਦਾ ਤਾਲੁਕ ਹੈ। ਜਿਹੜੇ ਵੱਡੇ ਅਖਾੜਿਆਂ 'ਚ ਆਉਣ ਵਾਲੇ ਲੋਕ ਸੀ ਜਾਂ ਦੂਜੇ ਉਹੀ ਪੇਂਡੂ ਸਮਾਜ ਦੇ ਜਿਨ੍ਹਾਂ ਦੇ ਵਿੱਚ ਵੱਡਾ ਵਰਗ ਜ਼ਿਮੀਂਦਾਰਾ ਵਰਗ ਹੈ, ਔਰ ਇਹ ਏਜੰਸੀਆਂ ਦੀ ਖੇਡ ਉਦੋਂ ਵੀ ਇਹੀ ਸੀ। ਹੁਣ ਇਸ ਮੁਰਦੇ ਨੂੰ ਉਖਾੜਨਾ ਇਸ ਲਈ ਇਸ ਕਿਸਮ ਦਾ ਜਿਹੜਾ ਕਿ ਅੱਜ ਇੱਕ ਆਪਣੇ ਆਪ ਨੂੰ ਆਈਕਨ ਬਣਾ ਕੇ ਪੇਸ਼ ਕਰ ਰਿਹਾ ਸੀ ਕਿਸਾਨ ਲਹਿਰ, ਤੁਸੀਂ ਇਹ ਦੇਖੋਗੇ ਕਿ ਕਿਸਾਨ ਮੂਵਮੈਂਟ ਦੇ ਵੇਲੇ ਔਰ ਅਸੀਂ ਉਸ ਦੀ ਤਾਰੀਫ ਵੀ ਕੀਤੀ ਸੀ ਕਿ ਭਾਈ ਜਿਨ੍ਹਾਂ ਕਲਾਕਾਰਾਂ ਨੇ ਆ ਕੇ ਆਪਣੇ ਪੰਜਾਬ ਦੀ ਧਰਤੀ ਦੇ ਇਸ ਹੱਕ ਨੂੰ ਅਦਾ ਕੀਤਾ, ਅਸੀਂ ਉਹਨਾਂ ਦੀ, ਪਰ ਤੁਸੀਂ ਉਹਦੇ 'ਚ ਦੇਖੋਗੇ ਕਿ ਕਿਵੇਂ ਸਿਸਟੇਮੈਟਿਕਲੀ ਜੇ ਕੰਵਰ ਗਰੇਵਾਲ ਵਰਗਾ ਸੀ ਉਹਦੇ ਤੇ ਉਹ ਛਾਪੇ ਛੂਪੇ ਇਨਕਮ ਟੈਕਸ ਦੇ ਪਏ, ਉਹਨੇ ਕੰਨਾਂ ਨੂੰ ਹੱਥ ਲਾ ਲਿਆ ਜੀ ਮੈਂ ਹੁਣ ਦੂਰ ਹੈ ਸਿਆਸਤ ਤੋਂ, ਉਹ ਆਪਣਾ ਫਿਰ ਉਹੀ ਕੰਮ ਉਹਨੇ ਸ਼ੁਰੂ ਕਰ ਲਿਆ। ਬਾਕੀਆਂ ਨੂੰ ਤੁਸੀਂ ਦੇਖੋ ਕਿਵੇਂ ਆਈਸੋਲੇਟ ਕੀਤਾ ਗਿਆ। ਤੇ ਇਹ ਜਿਹੜਾ ਕਿ ਅਮਰੀਕਨ ਸਿਟੀਜ਼ਨ ਹੈ ਬਾਹਰ ਬੈਠਾ ਹੋਇਆ ਹੈ, ਇਹਦੀ ਤਾਂ ਕੋਈ ਮਜਬੂਰੀ ਨਹੀਂ ਹੈ ਜਾਂ ਦੂਜਾ, ਲੇਕਿਨ ਪੈਸੇ ਦਾ ਲਾਲਚ ਔਰ
ਫੇਮ ਦੀ ਭੁੱਖ ਦੇ ਥੱਲੇ ਇਹਨੂੰ ਵੀ ਥੋੜ੍ਹਾ ਬਹੁਤ ਜਦੋਂ ਸ਼ੁਰੂ ਦੇ ਵਿੱਚ ਉਹ ਕੰਗਣਾ ਰਣੌਤ ਜਾਂ ਦੂਜਿਆਂ ਰਾਹੀਂ ਜਿਹੜਾ ਨੈਗੇਟ ਕਰਨ ਦੀ ਉਦੋਂ ਸਾਰੇ ਜਿਹੜੇ ਨੇ ਮਗਰ ਖਲੋਤੇ ਵੀ ਚਲੋ ਇਹ ਘੱਟੋ ਘੱਟ ਇਹਨੇ ਆਵਾਜ਼ ਚੁੱਕੀ ਖੇਤੀ ਕਾਨੂੰਨਾਂ ਦੇ ਖਿਲਾਫ। ਪਰ ਅਲਟੀਮੇਟਲੀ ਇਸ ਗੱਲ ਦਾ ਅਸੀਂ ਯਕੀਨ ਕਰੀਏ ਵੀ ਜਿਹਨੂੰ ਅਸੀਂ ਕਈ ਵਾਰੀ ਇਹ ਵੀ ਨਹੀਂ ਸਾਨੂੰ ਪਤਾ ਲੱਗ ਰਿਹਾ ਹੁੰਦਾ ਵੀ ਕਿਹਨੂੰ ਸਿਸਟਮੈਟਿਕਲੀ ਬਿਲਡ ਕੀਤਾ ਜਾ ਰਿਹਾ, ਔਰ ਜਦੋਂ ਬਿਲਡ ਹੋ ਜਾਂਦਾ ਹੈ ਉਹ ਕਿਵੇਂ ਜਾ ਕੇ ਭੁਗਤਦਾ। ਜਿਵੇਂ ਅਸੀਂ ਪੋਲੀਟੀਕਲ ਅਰੀਨਾ 'ਚ ਸੁਖਪਾਲ ਖਹਿਰਾ ਦੀ ਗੱਲ ਕੀਤੀ, ਜਦੋਂ ਉਹ ਦੋ ਚਾਰ ਗੱਲਾਂ ਪੰਜਾਬ ਦੇ ਹੱਕਾਂ ਦੀ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ 'ਤੇ ਜਾਂ NSA ਦੇ ਖਿਲਾਫ ਜਾਂ ਭਗਵੰਤ ਮਾਨ ਨੂੰ ਵੰਗਾਰਨਾ ਜਾਂ ਦੂਜਾ ਸਾਡੀਆਂ ਸਾਰੀਆਂ ਧਿਰਾਂ ਵਾਲੇ ਵੀ ਜਿਹੜੇ ਨੇ ਉਹ ਸੋਸ਼ਲ ਮੀਡੀਆ 'ਤੇ ਜਾਂ ਦੂਜੇ 'ਤੇ ਬੱਲੇ ਬੱਲੇ ਕਰਨ ਲੱਗ ਗਏ। ਤੁਸੀਂ ਦੇਖੋ ਜਾ ਕੇ ਕਿੱਥੇ ਡਿੱਗਿਆ ਕਿ ਭਾਈ ਤੈਨੂੰ ਹੋਰ ਪੰਜਾਬ 'ਚ ਕੋਈ ਸੀਟ ਨਹੀਂ ਮਿਲੀ, ਤੇਰੀ ਕੀ ਮਜਬੂਰੀ ਹੈ। ਜੇ ਗੈਰਤ ਜਾਂ ਅਣਖ ਤਾਂ ਇਹ ਹੁੰਦੀ ਕਿ ਜੇ ਉਹਨੂੰ ਕਿਹਾ ਵੀ ਪਾਰਟੀ ਨੇ, ਹਾਲਾਂਕਿ ਇਹਨੇ ਖੁਦ ਤਰਲੇ ਕਰਕੇ ਜਿਹੜਾ ਸੰਗਰੂਰ ਦੀ ਸੀਟ ਲਈ ਹੈ, ਜੇ ਕਿਹਾ ਵੀ ਹੁੰਦਾ ਕਿ ਵੀ ਤੂੰ ਜਾਓ, ਕਹਿੰਦਾ ਜੀ ਮੈਂ ਮੇਰੀ ਫਾਈਨੈਂਸ਼ੀਅਲ ਪੋਜੀਸ਼ਨ ਨਹੀਂ ਹੈ ਜਾਂ ਮੈਂ ਆਲਰੇਡੀ ਜਿਹੜਾ ਮੈਂ ਨਹੀਂ ਲੜਨਾ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਸ ਗੱਲ ਤੋਂ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਕਿਵੇਂ ਇੱਕ ਪਾਸੇ ਇਹਨੂੰ ਜਿਹੜਾ ਇਸ ਕਿਸਮ ਦੇ ਲੋਕਾਂ ਨੂੰ ਕਦੋਂ ਉਭਾਰਨਾ ਹੈ, ਕਦੋਂ ਉਹਨਾਂ ਨੂੰ ਬਿਠਾ ਲੈਣਾ ਹੈ, ਕਦੋਂ ਫਿਰ ਜਿਨ੍ਹਾਂ ਦੀ ਕੱਲ੍ਹ ਤੱਕ ਤੁਸੀਂ ਸਿਫਤ ਕਹਿੰਦੇ ਹੁੰਦੇ ਆ ਉਹਨਾਂ 'ਤੇ ਤੁਸੀਂ ਛਿੱਤਰ ਲਾਇਆ ਹੁੰਦਾ। ਔਰ ਇਸ ਸਾਰੇ ਨੂੰ ਇਹ ਸਾਰੀ ਏਜੰਸੀਆਂ ਦੀ ਖੇਡ ਹੈ ਅੱਜ ਵੀ ਉਸ ਕਿਸਮ ਦਾ ਹੀ ਵਰਤਾਰਾ ਵਾਪਸ, ਕਿਉਂਕਿ ਇਹ ਨਵਾਂ ਦੌਰ ਇਸ ਲਈ ਜਦੋਂ ਦੀਪ ਸਿੱਧੂ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਦੇ ਨਾਲ ਪੰਜਾਬ ਦੇ ਵਿੱਚ ਇੱਕ ਨਵੀਂ ਤਬਦੀਲੀ, ਖਾਲਸਾ ਵਹੀਰ, ਅੰਮ੍ਰਿਤ ਛਕਣ ਦੀ ਲਾਈਨ ਇਹ ਸਾਰੀ ਸ਼ੁਰੂ ਹੋਈ ਨੇ ਏਜੰਸੀਆਂ ਨੂੰ ਦੇ ਵਿੱਚ ਇੱਕ ਵਾਰੀ ਫੇਰ ਘਬਰਾਹਟ ਪੈਦਾ ਕੀਤੀ ਔਰ ਉਸ ਕਿਸਮ ਦੀ ਜਿਹੜੀ ਹੈ ਕੰਟਰੋਵਰਸੀ ਉਹ ਵਾਪਸ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਰ ਕੰਵਰਪ੍ਰੀਤ ਸਿੰਘ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ। ਗੱਲ ਬੇਸ਼ੱਕ ਇਹ ਤਾਂ ਜਦੋਂ ਤੋਂ ਵੀ ਜ਼ਮਾਨੇ ਦੀ ਗੱਲ ਕਰੀਏ, ਗਰੀਡ, ਲਾਲਚ, ਔਰ ਬਹੁਤ ਵਾਰੀ ਕਹਿਣ ਨੂੰ ਤਾਂ ਗਰੀਡੀ ਡੌਗ ਦੀਆਂ ਹੀ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ, ਪਰ ਡੌਗ ਤਾਂ ਪਤਾ ਨਹੀਂ ਕਿੰਨਾ ਕੁ ਗਰੀਡੀ ਹੈ, ਉਹ ਤਾਂ ਉਹਦੀ ਭੁੱਖ ਵੀ ਹੈ ਔਰ ਉਸ ਦੀ ਲਾਲਸਾ ਵੀ ਹੈ। ਪਰ ਇਨਸਾਨ ਦੀ ਜਿਹੜੀ ਫਿਤਰਤ ਦੇ ਵਿੱਚ ਗਰੀਡ ਹੈ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਸਹਿਜ ਖਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਕਿ ਜਿਹਦੇ ਕੋਲ 1000 ਹੈ ਉਹ ਲੱਖ ਦੀ ਦੌੜ 'ਚ ਸ਼ਾਮਲ ਹੋ ਜਾਂਦਾ ਹੈ। ਔਰ ਕੋਈ ਵੀ ਬਿਨਾਂ ਸੰਤੋਖ ਨਹੀਂ ਕੋ ਰਾਜੈ, ਕਿ ਕੋਈ ਵੀ ਕਦੇ ਸੰਤੋਖ ਤੋਂ ਬਿਨਾਂ ਨਹੀਂ ਰੱਜਿਆ। ਔਰ ਅਸੀਂ ਜੇ ਕੁੱਲ ਮਿਲਾ ਕੇ ਦੇਖੀਏ, ਜਦੋਂ ਭਾਰਤ ਦੇ ਹਵਾਲੇ ਨਾਲ ਇੰਟਰਨੈਸ਼ਨਲ ਰਿਪੋਰਟਸ ਆਈਆਂ ਕਿ ਕਿਵੇਂ 1% ਭਾਰਤ ਦੇ ਲੋਕ 40% ਇਨਕਮ ਦੇ ਸੋਰਸ ਦੇ ਉੱਤੇ ਜੋ ਬੈਠੇ ਨੇ ਕਬਜ਼ਾ ਕਰਕੇ, ਜਿਹੜਾ ਕਿ ਅਮਰੀਕਾ ਤੋਂ ਵੀ ਬਦਤਰ ਹੈ। ਹਾਲਾਂਕਿ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਕੈਪੀਟਲਿਜ਼ਮ, ਜਿਹਨੂੰ ਪੂੰਜੀਵਾਦ ਕਿਹਾ ਜਾਂਦਾ ਹੈ, ਉਸ ਦਾ ਇਹ ਫਾਊਂਟੇਨ ਹੈਡ ਹੈ, ਉਸ ਦਾ ਸਿਰ ਹੈ ਪੂਰਾ। ਲੇਕਿਨ ਭਾਰਤ ਇਸ ਮਾਮਲੇ 'ਚ ਇਹਨਾਂ ਨੂੰ ਵੀ ਪਿੱਛੇ ਛੱਡ ਗਿਆ। ਔਰ ਇਸ ਸਾਰੇ ਦੇ ਵਿੱਚ ਤੁਸੀਂ ਜੇ ਗਰੀਡ ਦਾ ਐਂਗਲ ਦੇਖੋ, ਕੱਲਾ ਇੱਕ ਜਨੇਕਤਾ ਹੁੰਦਾ ਸੀ ਕਿ ਕਿਸੇ ਨੇ ਕੋਈ ਇੰਡਸਟਰੀਅਲ ਪ੍ਰੋਡਕਟ ਬਣਾਇਆ, ਉਸ ਦੇ ਕੋਲ ਐਕਸਕਲੂਸਿਵ ਰਾਈਟ ਨੇ, ਉਹ ਕਈ ਗੁਣਾ ਜ਼ਿਆਦਾ ਉਹਨੂੰ ਵੇਚ ਕੇ ਪ੍ਰੋਫਿਟ ਕਮਾ ਰਿਹਾ ਹੈ, ਉਹ ਸਮਝ ਆਉਂਦਾ ਸੀ ਜੀ, ਉਹਨੇ ਪਹਿਲਾਂ ਰਿਸਰਚ ਕੀਤੀ ਕਰਾਈ। ਅੱਜ ਤੁਸੀਂ ਦੇਖੋਗੇ ਕਿ ਇਹ ਗਰੀਡ ਕਿਵੇਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਡਰੱਗਸ ਦੇ ਹਵਾਲੇ ਨਾਲ ਕਿੰਨਾ ਵੱਡਾ ਜਿਹੜਾ ਮਾਫੀਆ ਬੈਠਾ ਹੋਇਆ। ਪਿਛਲੇ ਦਿਨਾਂ 'ਚ ਮੈਂ ਬਾਲਟੀਮੋਰ ਸੀ ਔਰ ਮੈਰੀਲੈਂਡ 'ਚ ਡਾਕਟਰ ਕਮਿਊਨਿਟੀ ਦੇ ਨਾਲ ਗੱਲਬਾਤ ਹੋਈ ਔਰ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਭਾਈ ਤੁਸੀਂ ਹਸਪੀਟਲਸ ਦੇਖੋ, ਉਹਨਾਂ ਦੀ ਮਲਕੀਅਤ ਨੂੰ ਲੈ ਕੇ ਕਿੰਨਾ ਵੱਡਾ ਮਾਫੀਆ ਹੈ। ਫਿਰ ਫਾਰਮੇਸੀਜ਼ ਜਿਹੜੀਆਂ ਨੇ ਉਹਨਾਂ 'ਚ ਕਿਹਨੂੰ ਕਿੱਥੇ ਪ੍ਰਮੋਟ ਕਰਨਾ ਹੈ, ਉਹਦੇ 'ਚ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ, ਫਿਰ ਈਵਨ ਇਹ ਸਾਰੇ ਦੇ ਨਾਲ ਡਰੱਗਸ ਦੇ ਵਿੱਚ ਕਿਹੜੀਆਂ ਡਰੱਗਸ ਨੂੰ ਪ੍ਰਮੋਟ ਕਰਨਾ, ਉਹਨਾਂ ਦੀ ਰਿਸਰਚ ਦਾ ਡਾਟਾ ਕੀ ਹੁੰਦਾ, ਕਿਵੇਂ ਹੁੰਦਾ। ਸੋ ਕੁੱਲ ਮਿਲਾ ਕੇ ਇੰਨਾ ਕੁ, ਔਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਇੱਥੇ ਅਮਰੀਕਾ ਦੇ ਵਿੱਚ FDA ਵਾਲੇ ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਕਿਸੇ ਡਰੱਗ ਨੂੰ ਨਾ ਫਿੱਟ ਕਹਿੰਦਾ ਨਹੀਂ ਵੇਚ ਸਕਦੇ, ਉਹੀ ਜਿਹੜੀਆਂ ਡਰੱਗ ਕੰਪਨੀਆਂ ਨੇ ਉਹਨੂੰ ਅਫਰੀਕਾ, ਏਸ਼ੀਆ ਔਰ ਸਾਊਥ ਅਮਰੀਕਾ ਦੇ ਵਿੱਚ ਵੇਚ ਰਹੀਆਂ ਹੁੰਦੀਆਂ। ਸੋ ਇਹ ਚਾਰੇ ਪਾਸੇ ਲਾਲਚ ਨੇ ਟੇਕ ਓਵਰ ਕੀਤਾ। ਫਿਰ ਜਦੋਂ ਇਹ ਹੋਇਆ, ਮੀਡੀਆ ਬਾਰੇ ਤਾਂ ਅਸੀਂ ਵਾਕਿਫ ਹੀ ਸੀ ਕਿ ਵੀ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਉਹਨੂੰ ਬਿਗ ਹਾਊਸਿਸ ਓਨ ਕਰਦੇ ਨੇ ਔਰ ਉਹ ਉਸੇ ਮੁਤਾਬਕ ਹੀ ਉਸ ਮੀਡੀਆ ਦੇ ਵਿੱਚ ਕਿਸੇ ਨੂੰ ਪ੍ਰਮੋਟ ਕੀਤਾ ਜਾਂਦਾ ਜਾਂ ਡਿਮੋਟ ਕੀਤਾ ਜਾਂਦਾ, ਜਿਹਦੇ ਨਾਲ
ਉਹਨਾਂ ਦੇ ਇੰਟਰਸਟ ਜੁੜੇ ਹੁੰਦੇ ਨੇ। ਲੌਬਿੰਗ ਦੇ ਨਾਂ ਥੱਲੇ ਕਿਵੇਂ ਜਿਹੜੇ ਇਹ ਵੈਸਟਡ ਇੰਟਰਸਟ ਨੇ ਵੱਡੇ ਵੱਡੇ, ਕਿੰਨੇ ਹਜ਼ਾਰ ਲੌਬਿੰਗ ਗਰੁੱਪ ਔਰ PAC ਪੋਲੀਟੀਕਲ ਐਕਸ਼ਨ ਕਮੇਟੀਜ਼, ਤੁਸੀਂ ਬੈਲਟਵੇ ਦੇ ਵਿੱਚ ਜਾ ਕੇ ਦੇਖੋ ਇਹ ਕਿਵੇਂ ਨੀਤੀ ਨੂੰ ਪ੍ਰਭਾਵਿਤ ਕਰਦੇ ਨੇ। ਫਾਰਮਿੰਗ ਦੇ ਵਿੱਚ ਦੂਸਰੇ ਜਿਹੜੀ ਹੈ ਉਹਨਾਂ ਦੀ ਲੌਬੀ ਕੀ ਹੈ, ਇਹ ਸਾਰੇ ਤੋਂ ਅਸੀਂ ਵਾਕਿਫ ਸੀ ਜਾਂ ਵਾਕਿਫ ਹੈ। ਲੇਕਿਨ ਜਦੋਂ ਇਹ ਆਇਆ ਕਿ ਜੀ ਇਹ ਸੋਸ਼ਲ ਮੀਡੀਆ ਆਇਆ ਔਰ ਸੋਸ਼ਲ ਮੀਡੀਆ ਨੇ ਜਿਹੜਾ ਐਸਟੈਬਲਿਸ਼ਡ ਮੀਡੀਆ ਇੰਡਸਟਰੀ ਹੈ, TV ਚੈਨਲ ਨੇ ਜਾਂ ਰੇਡੀਓ ਜਾਂ ਪ੍ਰਿੰਟ ਮੀਡੀਆ ਦਾ ਤਾਂ ਵੈਸੇ ਹੀ ਬੇੜਾ ਗਰਕ ਹੋਣਾ ਸ਼ੁਰੂ ਹੋ ਗਿਆ। ਪਰ ਇਹ ਆਇਆ ਕਿ ਜੀ ਸੋਸ਼ਲ ਮੀਡੀਆ ਕਾਮਨ ਬੰਦੇ ਤੱਕ ਉਸ ਦੀ ਪਹੁੰਚ ਹੈ ਔਰ ਉਹ ਉਹਦੇ ਨਾਲ ਜਿਹੜਾ ਆਪਣੀ ਗੱਲ ਕਹਿ ਸਕਦੇ ਨੇ ਔਰ ਇਸ ਨੇ ਮੋਨੋਪੋਲੀ ਤੋੜ ਦਿੱਤੀ ਹੈ। ਇਸ ਨੇ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਨੂੰ ਜਿਹੜਾ ਉਹ ਸਪੇਸ ਦਿੱਤਾ ਹੈ ਔਰ ਇਸ ਦੇ ਉੱਤੇ ਬੜੀ ਗੱਲ ਹੋਈ। ਸਾਨੂੰ ਵੀ ਲੱਗਾ ਕਿ ਵੀ ਵਾਕਿਆ ਹੀ ਫਿਰ ਇਹ ਹੋਇਆ ਜੀ ਸੋਸ਼ਲ ਮੀਡੀਆ ਕਿਵੇਂ ਗੇਮ ਚੇਂਜਰ ਹੈ, ਕਿਵੇਂ ਜਿਹੜਾ ਅਰਬ ਸਪਰਿੰਗ ਆਇਆ ਜਿਹਦੇ ਵਿੱਚ ਟਿਊਨੀਸੀਆ ਔਰ ਕਿੱਥੇ ਕਿੱਥੇ ਰਜੀਮ ਚੇਂਜ ਹੋਏ, ਉਹਦੇ 'ਚ ਹੁੰਦਾ ਸੀ ਜੀ ਕਿਵੇਂ ਸੋਸ਼ਲ ਮੀਡੀਆ 'ਤੇ ਖਬਰ ਪਾ ਦਿੱਤੀ ਜਾਂਦੀ ਹੈ, ਲੋਕ ਇਕੱਠੇ ਹੋ ਜਾਂਦੇ ਨੇ। ਔਰ ਦੂਸਰਾ ਕਿ ਜੀ ਇਹ ਤਾਂ ਗੇਮ ਚੇਂਜਰ ਹੈ। ਫਿਰ ਅਸੀਂ ਦੇਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਕੰਟਰੋਲ ਹੋਣਾ ਸ਼ੁਰੂ ਹੋਇਆ। ਪਹਿਲਾਂ ਤਾਂ ਹਕੂਮਤਾਂ ਨੇ ਹੀ ਸ਼ੁਰੂ ਕਰਤਾ ਕਿ ਭਾਈ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਨੇ ਬੈਨ ਕਰਨਾ ਜਾਂ ਉੱਥੇ ਨਾ ਦੇਣਾ, ਜਾਂ ਈਵਨ ਚਾਈਨਾ ਵਰਗੇ ਮੁਲਕਾਂ ਨੇ ਤਾਂ ਉਹ ਬਿਲਕੁਲ ਹੀ ਬਾਹਰ ਕੱਢੇ, ਉਹਨਾਂ ਨੇ ਤਾਂ ਆਪਣੇ ਹੈਂਡਲ ਉਹਦੇ 'ਤੇ ਲਿਆਂਦੇ। ਲੇਕਿਨ ਘੱਟੋ ਘੱਟ ਜਿਹੜੀਆਂ ਆਪਣੇ ਆਪ ਨੂੰ ਜਮਹੂਰੀਅਤਾਂ ਕਹਿਣ ਵਾਲੇ ਮੁਲਕ ਸੀ ਜਾਂ ਨਹੀਂ, ਉਹਨਾਂ ਦੇ ਵਿੱਚ ਇਹ ਸੀ ਕਿ ਵੀ ਚਲੋ ਹੁਣ ਜਦੋਂ ਅਸੀਂ ਸੋਸ਼ਲ ਮੀਡੀਆ ਜ਼ਰਕਸਬਰਗ ਨੇ ਆਪਣਾ ਫੇਸਬੁੱਕ ਦਿੱਤਾ, ਉਹਦਾ ਅੱਗੋਂ ਇੰਸਟਾਗ੍ਰਾਮ ਆ ਗਿਆ, ਫਿਰ YouTube ਦਾ ਨੈਟਵਰਕ ਜਿਹਦੀ ਆਪਣੀ ਮਾਲਕੀ ਕਈ ਬਿਲੀਅਨ ਡਾਲਰ ਦੇ ਜਿਨ੍ਹਾਂ ਦੇ ਸ਼ੇਅਰ ਦੁਨੀਆ 'ਚ ਸੀ, ਔਰ ਫਿਰ ਟਵਿੱਟਰ ਦੇ ਨਾਲ ਜਿਸ ਨੂੰ ਇੱਕ ਉਹ ਮੀਡੀਆ ਬਣ ਗਿਆ ਜਿਹਦੇ ਥੱਲੇ ਕਿਸੇ ਦੀ ਵੀ ਪੋਪੂਲੈਰਿਟੀ ਕਿ ਜੀ ਉਹਨੂੰ ਕਿੰਨੇ ਫੋਲੋ ਕਰਦੇ ਨੇ, ਉਸ ਦੇ ਟਵਿੱਟਰ ਅਕਾਊਂਟ 'ਤੇ ਇੰਨੇ ਮਿਲੀਅਨ ਲੋਕ ਨੇ, ਫਲਾਣੇ ਦੇ ਕਿੰਨੇ ਨੇ, ਢਿਮਕੇ ਦੇ ਕਿੰਨੇ ਨੇ। ਸੋ ਇਹ ਲੱਗਾ ਕਿ ਜੀ ਚਲੋ ਇਹ ਤਾਂ ਮੁਫਤ ਦਾ ਕੋਈ ਪੈਸੇ ਨਹੀਂ ਹੈ ਦੇਣੇ ਪੈਂਦੇ ਉਹ ਸਾਰੇ ਦੇ ਵਿੱਚ। ਪਰ ਅਸੀਂ ਫਿਰ ਇਹ ਦੇਖਿਆ ਕਿ ਕਿਵੇਂ ਹਕੂਮਤਾਂ ਨੇ ਅਲਟੀਮੇਟਲੀ, ਕਿਉਂਕਿ ਇਹ ਬਿਗ ਮਨੀ ਭਾਵੇਂ ਟਵਿੱਟਰ ਜਾਂ ਫੇਸਬੁੱਕ ਜਾਂ ਦੂਜੇ 'ਤੇ ਤੁਸੀਂ ਆਪਣੀ ਪੋਸਟ ਫ੍ਰੀ ਪਾਉਂਦੇ ਸੀ, ਪਰ ਉਹਦੇ ਨਾਲ ਇੰਨਾ ਵੱਡਾ ਬਿਜ਼ਨਸ ਐਂਗਲ ਆ ਗਿਆ ਐਡਵਰਟੀਜ਼ਮੈਂਟਸ ਦਾ। ਔਰ ਦੂਸਰਾ ਤੇ ਫਿਰ ਹਕੂਮਤਾਂ ਨੂੰ ਥਾਂ ਥਾਂ 'ਤੇ ਲੱਗਾ ਕਿ ਜੀ ਇਹ ਤਾਂ ਫਰੀडम, ਉਹਨਾਂ ਨੇ ਆਪਣੇ ਲਾਅ ਬਣਾ ਲਏ ਕਿ ਜੀ ਉਹਨਾਂ ਨੇ ਕੀ ਕਰਨਾ। ਜਿਵੇਂ ਅਸੀਂ ਜੇ ਇੰਡੀਆ ਦੇ ਹਵਾਲੇ ਨਾਲ ਗੱਲ ਕਰੀਏ, ਉਹਦੇ 'ਚ ਇੱਕ ਪਾਸੇ ਤਾਂ ਇਹ ਇੰਟਰਨੈਸ਼ਨਲ ਇਸ ਲੈਵਲ ਦੇ ਮੀਡੀਆ ਦੇ ਵਿੱਚ ਭਾਰਤੀ ਮੂਲ ਦੇ ਲੋਕ ਆ ਵੜੇ, ਉਹ ਪਿਚੂਰੀ ਹੋਏ ਗੂਗਲ ਦੇ ਵਿੱਚ ਜਾਂ ਦੂਜੇ 'ਚ ਹੋਏ, ਜਾਂ ਜਿਹੜਾ ਉਹ ਜ਼ਰਕਸਬਰਗ ਵਰਗੇ ਲੋਕ ਜਿਨ੍ਹਾਂ ਦੀ ਫੇਸਬੁੱਕ ਜਾਂ ਦੂਜੇ ਦੇ ਵਿੱਚ 10% ਕੇ ਕਿੰਨੇ ਸ਼ੇਅਰ ਅੰਬਾਨੀ ਜਾਂ ਅਡਾਨੀ ਨੇ ਖਰੀਦੇ। ਅਸੀਂ ਉਹਨਾਂ ਦਾ ਇਨਫਲੂਐਂਸ ਦੇਖਣਾ ਸ਼ੁਰੂ ਕਰ ਦਿੱਤਾ ਕਿ ਬਈ ਕਿਵੇਂ ਉਹ ਹੁੰਦਾ। ਅਸੀਂ ਤਾਂ TV 84 ਦੇ ਹਵਾਲੇ ਨਾਲ 4 ਸਾਲ ਪਹਿਲਾਂ ਭਾਰਤ ਦੇ ਵਿੱਚ ਸਾਨੂੰ ਬੰਦ ਕੀਤਾ ਗਿਆ ਟੋਟਲੀ, ਲੇਕਿਨ ਘੱਟੋ ਘੱਟ ਸਾਨੂੰ ਇਹ ਸੀ ਕਿ ਭਾਰਤ ਹੀ ਤਾਂ ਨਹੀਂ ਹੈ। ਜੇ ਹੁਣ ਅੱਜ ਈਵਨ ਸਾਡੀ ਫੇਸਬੁੱਕ ਪਿਛਲੇ 2 ਹਫ਼ਤੇ ਤੋਂ ਜ਼ਿਆਦਾ ਟੋਟਲੀ ਸਾਡਾ ਪੇਜ ਹੀ ਗਾਇਬ ਕਰ ਦਿੱਤਾ ਗਿਆ, ਜਿਹਦੇ 'ਚ 2 ਲੱਖ ਦੇ ਕਰੀਬ ਜਿਹੜੇ ਨੇ ਉਹਨੂੰ ਫੋਲੋ ਕਰਨ ਵਾਲੇ ਸੀ। ਕਿੰਨਾ ਵੱਡਾ ਇਹਦਾ ਮਤਲਬ ਇਹ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ ਉੱਥੋਂ ਦੇ ਐਂਗਲ ਤੱਕ ਇੱਥੇ ਵੀ ਸਾਡੀ ਔਰ YouTube 'ਤੇ ਸਾਡੀਆਂ ਕਿੰਨੀਆਂ ਰੈਸਟ੍ਰਿਕਸ਼ਨਸ ਨੇ ਕਿ ਵੀ ਬਿਲਕੁਲ ਪ੍ਰਮੋਸ਼ਨ ਤਾਂ ਦੂਰ ਦੀ ਗੱਲ, ਈਵਨ ਨਾਰਮਲੀ ਸ਼ੋਅ ਵੀ ਨਹੀਂ ਹੁੰਦਾ, ਵਿਦ ਇਨ ਇੰਡੀਆ ਵੀ ਨਹੀਂ ਹੁੰਦਾ ਅੰਟਿਲ ਅਨਲੈਸ ਕਿਸੇ ਕੋਲ ਡਾਇਰੈਕਟ ਲਿੰਕ ਜਾਏ ਤੇ ਉਹ ਉਹਨੂੰ ਦੇਖੇ। ਪਰ ਬਾਹਰ ਵੀ ਇਹ ਪਾਬੰਦੀਆਂ, ਔਰ ਉਹਦੇ ਥੱਲੇ ਕਿੰਨਾ ਵੱਡਾ ਨੈਟਵਰਕ। ਜਦੋਂ ਤੁਹਾਨੂੰ ਇਹ ਨੋਟਿਸ ਭੇਜਦੇ ਨੇ ਜੀ ਕਮਿਊਨਿਟੀ ਗਾਈਡਲਾਈਨ ਔਰ ਫਲਾਣਾ ਢਿਮਕਾ। ਹੁਣ ਜਦੋਂ ਐਲਨ ਮਸਕ ਟੈਸਲਾ ਦਾ ਮਾਲਕ, ਜਿਸ ਨੇ ਜਿਹੜਾ ਇਨੋਵੇਟਰ ਹੈ ਆਫ ਕੋਰਸ, ਉਹਨੇ ਟੈਸਲਾ ਦਾ ਮਾਡਲ ਦਿੱਤਾ ਔਰ ਨਿਊਯਾਰਕ 'ਚ ਵੀ ਪਤਾ ਨਹੀਂ ਕਿੰਨੇ ਹਜ਼ਾਰ ਟੈਸਲਾ ਆਉਣ ਵਾਲੀਆਂ ਨੇ, ਮਾਰਨਗੇ ਭੁੱਖੇ ਉਹਨਾਂ ਨੂੰ, ਊਬਰ ਵਾਲਿਆਂ ਨੂੰ ਔਰ ਟੈਕਸੀ ਵਾਲਿਆਂ ਨੂੰ। ਇਹ ਚੰਦਰਮਾ 'ਤੇ ਵੀ ਪਤਾ ਨਹੀਂ ਕਿਹੜੀ ਗੱਡੀ ਚਲਾਏਗਾ। ਪਰ ਇਹਨੇ ਜਦੋਂ ਟਵਿੱਟਰ ਨੂੰ ਬਾਏ ਕੀਤਾ, ਉਸ ਤੋਂ ਪਹਿਲਾਂ ਇਹ ਜਿਹੜਾ ਐਗਜ਼ਿਸਟਿੰਗ ਟਵਿੱਟਰ ਸੀ ਉਸ ਦੇ ਬਾਰੇ ਸੀ ਕਿ ਜੀ ਉਹਨੇ ਦਬਾਅ ਹੇਠ ਕਿਹਦਾ ਟਵਿੱਟਰ ਅਕਾਊਂਟ ਕੈਂਸਲ ਕੀਤਾ। ਜਿਵੇਂ ਟਰੰਪ ਨੂੰ ਲੈ ਕੇ ਹੀ ਪਹਿਲਾਂ ਰੌਲਾ ਪਿਆ ਕਿ ਜੀ ਕਿਉਂਕਿ ਇਹ ਠੀਕ ਹੈ ਵੀ ਕੋਈ ਨਾ ਕੋਈ ਜਿੱਥੇ ਕਿੱਥੇ ਫਰੀडम ਆਫ ਐਕਸਪ੍ਰੈਸ਼ਨ ਹੈ, ਕਿੱਥੇ ਹੇਟ ਸਪੀਚ ਹੈ, ਇਹਦਾ ਕੋਈ ਤਾਂ ਕ੍ਰਾਈਟੇਰੀਆ ਹੁੰਦਾ। ਲੇਕਿਨ ਇਹ ਫਿਰ ਜਦੋਂ ਅਸੀਂ ਅਮਰੀਕਾ ਵਰਗੇ ਮੁਲਕ 'ਚ ਜਿਹੜੇ ਜਿੱਥੇ ਇਹ ਰਹਿੰਦਾ ਇਹ ਐਲਨ ਮਸਕ ਫਸਟ ਅਮੈਂਡਮੈਂਟ ਦੀ ਗੱਲ ਕਰਦੇ,
ਤੇ ਇੱਥੇ ਖੁਦ ਹੀ ਨਜਿੱਠਿਆ ਜਾਂਦਾ, ਨੋ ਮੈਟਰ ਕੀ ਹੇਟ ਸਪੀਚ ਹੈ ਕੀ ਨਹੀਂ ਹੈ। ਉਹਨੇ ਤਾਂ ਪਹਿਲਾਂ ਆਪਣਾ ਜੀ ਹੁਣ ਤੋਂ ਟਵਿੱਟਰ ਨਹੀਂ ਐਕਸ ਹੋ ਗਿਆ, ਫਿਰ ਵੀ ਲੱਗਾ ਵੀ ਚਲੋ ਕੋਈ ਆਜ਼ਾਦੀ ਦੀ ਗੱਲ ਹੋਏਗੀ। ਪਰ ਅਸੀਂ ਫਾਰਮਰ ਮੂਵਮੈਂਟ ਦੇ ਵੇਲੇ ਇਹ ਗੱਲ ਸਾਹਮਣੇ ਆ ਗਈ ਸੀ ਕਿ ਕਿਵੇਂ ਇਹ ਇੰਡੀਅਨ ਗਵਰਨਮੈਂਟ ਦਾ ਇਨਫਲੂਐਂਸ ਕਬੂਲ ਰਿਹਾ, ਕਿਵੇਂ ਉਹਨਾਂ ਦੇ ਫਾਰਮਰਸ ਦਾ, ਕਿਸਾਨ ਮੋਰਚੇ ਦਾ ਅਕਾਊਂਟ ਹੀ ਗਾਇਬ ਕਰਤਾ ਗਿਆ ਸੀ, ਫਿਰ ਰੀਸਟੋਰ ਕੀਤਾ ਗਿਆ। ਬਾਅਦ 'ਚ ਉਹਨਾਂ ਨੇ ਮੰਨਿਆ ਕਿ ਜੀ ਭਾਰਤ ਸਰਕਾਰ ਦਾ ਦਬਾਅ ਹੈ। ਫਿਰ ਅਸੀਂ ਦੇਖਿਆ ਕਿ ਕਿਵੇਂ ਫੇਸਬੁੱਕ ਦਾ ਤਾਂ ਛੱਡੋ, ਉਹ ਤਾਂ ਬਿਲਕੁਲ ਹੀ ਇੰਡੀਆ ਦੀ ਐਕਸਟੈਂਸ਼ਨ ਬਣ ਗਿਆ। ਜ਼ਰਕਸਬਰਗ ਔਰ ਉਹਨਾਂ ਦੀ ਜਿਹੜੀ ਇੰਡੀਅਨ ਚੈਪਟਰ ਦੀ ਹੈੱਡ ਸੀ, ਉਸ ਨੇ ਵੀ ਕਿਵੇਂ ਜਿਹੜੇ ਵਿਰੋਧੀਆਂ ਦੇ ਅਕਾਊਂਟ ਬੰਦ ਕਰਾਏ ਔਰ ਜਿਹੜੇ ਨਫ਼ਰਤ ਫੈਲਾਉਣ ਵਾਲੇ ਸੀ ਕਿ ਮੁਸਲਮਾਨਾਂ ਦੀ ਨਸਲਕੁਸ਼ੀ ਕਰੋ ਔਰ ਦੂਜਾ ਉਹਨਾਂ ਨੂੰ ਪ੍ਰਮੋਟ ਕੀਤਾ, ਉਸ ਦੀ ਅਸੀਂ ਜ਼ਿਕਰ ਨਹੀਂ ਕਰ ਰਹੇ। ਅਸੀਂ ਤਾਂ ਟਵਿੱਟਰ ਜਾਂ ਐਕਸ ਦੇ ਹਵਾਲੇ ਨਾਲ ਗੱਲ ਕਰ ਰਹੇ। ਹੁਣ ਇਲੈਕਸ਼ਨ ਦਾ ਦੌਰ ਚੱਲ ਰਿਹਾ ਭਾਰਤ ਦੇ ਵਿੱਚ। ਆਲਰੇਡੀ 2 ਦਿਨ ਬਾਅਦ 100 ਤੋਂ ਜ਼ਿਆਦਾ ਸੀਟਾਂ ਦੀਆਂ ਵੋਟਾਂ ਪੈਣੀਆਂ ਨੇ ਔਰ ਇਹ ਗੱਲ ਸਾਹਮਣੇ ਆਈ ਕਿ ਬਈ ਇਲੈਕਸ਼ਨ ਕਮਿਸ਼ਨ ਨੇ ਇੰਡੀਆ ਦੇ ਨੇ 4 ਟਵੀਟ ਜਾਂ ਐਕਸ ਜਿਹੜੇ ਨੇ ਉਹਨਾਂ ਨੂੰ ਰਿਕਮੈਂਡ ਕੀਤਾ ਐਲਨ ਮਸਕ ਦੇ ਇਸ ਐਕਸ ਨੂੰ ਕਿ ਜੀ ਉਹਨਾਂ ਨੂੰ ਦੇ ਉੱਤੇ ਪਾਬੰਦੀ ਲਾਓ, ਜਿਹੜੇ ਕਿ ਇਲੈਕਟਰਲ ਬੌਂਡਸ ਦੇ ਉੱਤੇ ਸੀ, ਜੋ ਭਾਰਤ ਦੇ ਵਿੱਚ ਜਿੰਨਾ ਵੱਡਾ, ਜੇ ਕੱਲਾ ਇਹ ਇੰਡੀਆ ਦੇ 77 ਸਾਲਾਂ ਦੇ ਇਤਿਹਾਸ ਦਾ ਹੀ ਸਭ ਤੋਂ ਵੱਡਾ ਸਕੈਂਡਲ ਨਹੀਂ ਹੈ, ਦੁਨੀਆ ਦੇ ਵੱਡੇ ਸਕੈਂਡਲਸ ਦੇ ਵਿੱਚ ਹੋਏਗਾ ਜੇ ਕਦੇ ਕੋਈ ਇੰਡੀਪੈਂਡੈਂਟ ਇਸ ਕਿਸਮ ਦੀ ਇਨਵੈਸਟੀਗੇਸ਼ਨ ਹੋਈ। ਹੁਣ ਉਹ ਇਲੈਕਟਰਲ ਬੌਂਡਸ ਨੂੰ ਜਦੋਂ ਚੈਲੰਜ ਕੀਤਾ ਗਿਆ ਤੇ ਇੰਡੀਅਨ ਗਵਰਨਮੈਂਟ ਚੋਣ ਕਮਿਸ਼ਨ ਨੇ ਇਹਨਾਂ ਨੂੰ ਕਿਹਾ ਕਿ ਜੀ ਕਰੋ, ਔਰ ਇਹਨੇ ਐਲਨ ਮਸਕ ਨੇ ਉਹ ਕੱਢਤੇ, ਬਲੌਕ ਕਰਤੇ। ਨਾਲ ਹੀ ਕਿਹਾ ਜੀ ਕਿਉਂਕਿ ਅਸੀਂ ਅਬਾਈਡ ਬਾਈ ਦਾ ਲਾ ਕਰਦੇ ਹਾਂ, ਇੰਡੀਆ ਨੇ ਲਾ ਇਸ ਕਿਸਮ ਦੇ ਬਣਾਏ। ਜਦੋਂ ਕਿਸਾਨ ਮੂਵਮੈਂਟ ਵੇਲੇ ਇਹਨੇ ਗਾਇਬ ਕੀਤੇ ਜਾਂ ਦੂਜਾ ਉਹਨੂੰ ਪੁੱਛਿਆ ਗਿਆ ਸੀ ਕਿ ਬਈ ਤੂੰ ਤਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਕਰਦਾ ਸੀ, ਉਹਨੇ ਕਿਹਾ ਜੀ ਅਸੀਂ ਆਪਣੇ ਜਿਹੜਾ ਬੰਦਿਆਂ ਨੂੰ ਜੇਲ੍ਹ ਥੋੜ੍ਹੀ ਭਜਵਾਉਣਾ ਜਾਂ ਅਸੀਂ ਉੱਥੇ ਬੰਦ ਥੋੜ੍ਹੀ ਕਰਵਾਉਣਾ। ਗਰੀਡ ਕਿ ਬਈ ਪੈਸੇ ਦੇ ਲਈ ਤੁਸੀਂ ਕੁਝ ਵੀ ਕਰਨ ਨੂੰ ਤਿਆਰ ਹੋ। ਹੁਣ ਜਦੋਂ ਆ 4 ਅਕਾਊਂਟ ਪਿਛਲੇ ਦਿਨਾਂ 'ਚ ਹੀ ਬੰਦ ਕੀਤੇ, ਪਿਛਲੇ 2-3 ਦਿਨਾਂ ਦੀ ਇਹ ਕਹਾਣੀ ਹੈ, ਔਰ ਨਾਲ ਦੀ ਨਾਲ ਜਿਹੜਾ ਇਹਨੇ ਜਿਹੜਾ ਐਕਸ ਦੇ ਉੱਤੇ ਕਿਹਾ ਕਿ ਜੀ ਇਹ ਸਾਨੂੰ ਮਜਬੂਰ ਕੀਤਾ ਗਿਆ, ਹਾਲਾਂ ਅਸੀਂ ਇਹਦੇ ਹੱਕ 'ਚ ਨਹੀਂ ਹੈ ਕਿ ਅਸੀਂ ਨਹੀਂ ਸੀ ਕਰਨਾ ਚਾਹੁੰਦੇ, ਪਰ ਸਾਡੀ ਮਜਬੂਰੀ ਹੈ। ਹੁਣ ਇਹ ਚੰਗੀ ਤੁਹਾਡੀ ਮਜਬੂਰੀ ਹੈ, ਤੁਸੀਂ ਅਬਾਈਡ ਬਾਈ ਵੀ ਕਰ ਰਹੇ ਹੋ ਇੰਡੀਅਨ ਗਵਰਨਮੈਂਟ ਦੇ ਡਿਕਟੇਟਰਾਨਾ ਪਾਰਟ ਤੋਂ, ਲੇਕਿਨ ਗਰੀਡ ਦੇ ਥੱਲੇ ਤੁਹਾਨੂੰ ਇਹ ਹੈ ਕਿ ਵੀ ਤੁਹਾਡਾ ਇਹ ਸੌਦਾ ਉੱਥੇ ਵਿਕਦਾ ਵੀ ਰਹੇ ਔਰ ਤੁਸੀਂ ਉਹਨਾਂ ਦੀ ਨਫ਼ਰਤ ਵੀ ਜਿਹੜੀ ਹੈ ਪਰੋਸਦੇ ਰਹੋ। ਉਸ ਨਫ਼ਰਤ ਨੂੰ ਚੈਲੰਜ ਕਰਨ ਵਾਲਿਆਂ ਨੂੰ ਤੁਸੀਂ ਬਲੌਕ ਕਰੋ। ਚਲੋ ਇਹ ਵੀ ਸਮਝ ਆਇਆ ਦੂਜਾ, ਪਰ ਕਿਸ ਹੱਦ ਤੱਕ ਇਸ ਗਰੀਡ ਨੇ ਜਾਂ ਦੂਸਰੇ ਨੇ ਪਹੁੰਚਾ ਦਿੱਤਾ ਹੈ, ਔਰ ਮੈਂ ਸ਼ਾਇਦ ਇਹਦਾ ਨੋਟਿਸ ਵੀ ਨਾ ਲੈਂਦਾ। ਅੱਜ ਦੀ ਪ੍ਰੋਮੀਨੈਂਟ ਖਬਰਾਂ 'ਚੋਂ ਇਹ ਹੈ, US ਰਿਐਕਟਸ ਟੂ ਐਲਨ ਮਸਕਸ ਬੈਕਿੰਗ ਪਰਮਾਨੈਂਟ ਸੀਟ ਫਾਰ ਇੰਡੀਆ ਰਿਮਾਰਕ। ਔਰ ਹੁਣ ਐਲਨ ਮਸਕ ਪਿਛਲੇ ਦਿਨਾਂ 'ਚ ਇਹਨੇ ਕੋਈ ਇੰਟਰਵਿਊ ਦਿੱਤਾ ਜਾਂ ਟਵੀਟ ਆਪਣਾ ਹੀ ਕੀਤਾ, ਉਹਦੇ 'ਚ ਉਹਨੇ ਜਿਹੜੇ ਲਫ਼ਜ਼ ਕਹੇ, ਇਹਨੇ ਪੋਸਟ ਉਹਨੇ ਆਪਣੇ ਐਕਸ ਦੇ ਉੱਤੇ ਪਾਈ, ਐਟ ਸਮ ਪੁਆਇੰਟ, ਇਹ ਕੋਟ ਅਨਕੋਟ ਹੈ, ਐਟ ਸਮ ਪੁਆਇੰਟ there needs to be a revision of the UN bodies. Problem is that those with excess power don't want to give it up. India not having a permanent seat on the Security Council, despite being the most popular countries on earth, is absurd. Africa collectively should also have a permanent seat. ਹੁਣ ਇਹ ਜੋ ਐਲਨ ਮਸਕ ਕਹਿ ਰਿਹਾ, ਉਹਨੇ ਕਿਹਾ ਜੀ ਕਿ ਜਿਹੜੀਆਂ ਯੂਨਾਈਟਿਡ ਨੇਸ਼ਨਸ ਔਰ ਉਹ ਬਾਡੀਜ਼ ਨੇ ਉਹਨਾਂ 'ਚ ਸੁਧਾਰ ਹੋਣਾ ਚਾਹੀਦਾ ਜਿਹੜਾ, ਪਰ ਸਮੱਸਿਆ ਇਹ ਹੈ ਕਿ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਇਹਨੂੰ ਗਿਵ ਅਪ ਨਹੀਂ ਕਰਨਾ ਚਾਹੁੰਦੇ ਜਾਂ ਛੱਡਣਾ ਨਹੀਂ ਚਾਹੁੰਦੇ। ਭਾਰਤ ਨੂੰ ਸਿਕਿਉਰਿਟੀ ਕੌਂਸਲ ਦੇ ਵਿੱਚ ਪਰਮਾਨੈਂਟ ਮੈਂਬਰ ਨਾ ਬਣਾਉਣਾ, ਇਹਦੇ ਬਾਵਜੂਦ ਹੁਣ ਇਹ ਕ੍ਰਾਈਟੇਰੀਆ ਭਾਰਤ ਨੂੰ ਸਿਕਿਉਰਿਟੀ ਕੌਂਸਲ ਮੈਂਬਰੀ ਦਾ ਕੀ ਦੇ ਰਿਹਾ ਕਿ ਦੁਨੀਆ ਦੀ ਸਭ ਤੋਂ ਪੋਪੂਲਸ ਕੰਟਰੀ ਹੈ, ਸਭ ਤੋਂ ਜ਼ਿਆਦਾ ਆਬਾਦੀ ਹੈ। ਫਿਰ ਤਾਂ ਇੱਕ ਸੀਟ ਚੂਹਿਆਂ ਦੀ ਰੱਖੋ, ਇੱਕ ਖਰਗੋਸ਼ਾਂ ਦੀ ਰੱਖੋ, ਰੈਟਸ ਰੈਬਿਟਸ ਕਿੰਨੀ ਫਾਸਟ ਬਰੀਡ ਕਰਦੇ ਨੇ। ਜੇ ਇਹੀ ਕ੍ਰਾਈਟੇਰੀਆ ਹੈ ਹੁਣ, ਪਰ ਜਦੋਂ ਤੁਸੀਂ ਵਿਕਿਆ ਹੋਇਆਂ ਦੀ ਗੱਲ ਕਰਦੇ ਹੋ ਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਐਲਨ ਮਸਕ ਮਹਿਜ਼ ਆਪਣੇ ਉਹ ਉੱਥੇ ਕਸਟਮਰ ਬੇਸ ਨੂੰ ਬਚਾਉਣ ਦੇ ਲਈ ਕਰ ਰਿਹਾ। ਇਹਨੂੰ ਹਾਇਰ ਕੀਤਾ ਹੋਇਆ ਇੰਡੀਆ ਨੇ, ਇਹਨੂੰ ਪਤਾ ਨਹੀਂ ਕਿੰਨੇ ਮਿਲੀਅਨ ਦਿੱਤੇ ਹੋਣਗੇ, ਗਰੀਡੀ ਬੰਦਾ, ਭੁੱਖਾ ਬੰਦਾ, ਔਰ ਇਹ ਕਰ ਰਿਹਾ ਕਿ ਜੀ ਕਿਉਂਕਿ ਇੰਡੀਆ ਮੋਸਟ ਪੋਪੂਲਸ ਕੰਟਰੀ ਹੈ, ਇਹਨੂੰ ਸਿਕਿਉਰਿਟੀ ਕਾਉਂਸਲ 'ਚ ਸੀਟ ਮਿਲਣੀ ਚਾਹੀਦੀ।
ਇਹਨੂੰ ਨਾ ਮਿਲਣੀ ਬੜੀ ਐਬਸਰਡ ਹੈ, ਗਾਲ ਵਾਂਗ ਹੁੰਦਾ ਕਿ ਇੰਡੀਆ ਨੂੰ ਇਹ ਨਾ ਦੇਣਾ। ਹੁਣ ਇਹ ਸਵਾਲ ਕੱਲਾ ਇਹੀ ਨਹੀਂ, ਜੇ ਤੁਸੀਂ ਐਲਨ ਮਸਕ ਦਾ ਇਹ ਦੇਖਦੇ ਹੋ, ਹੁਣ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ 2024 ਦੀਆਂ ਇਲੈਕਸ਼ਨਾਂ ਲਈ। ਹਾਲਾਂਕਿ ਉਹਨਾਂ ਨੇ ਮੈਨੀਫੈਸਟੋ ਵੀ ਨਹੀਂ ਕਿਹਾ, ਉਹਨੇ ਕਿਹਾ ਮੋਦੀ ਕੀ ਗਾਰੰਟੀ। ਹੁਣ ਆਲਰੇਡੀ ਇਹੀ ਨਹੀਂ ਕਿ ਵੀ ਵਨ ਪਾਰਟੀ ਰੂਲ ਹੈ, ਵਨ ਮੈਨ, ਤਾਨਾਸ਼ਾਹ ਦਾ ਨਾਂ ਵੀ ਹੁਣ ਨਹੀਂ ਤਾਂ ਪਾਰਟੀ ਦਾ ਮੈਨੀਫੈਸਟੋ ਹੁੰਦਾ। ਕਾਂਗਰਸ ਨੇ ਆਪਣਾ ਮੈਨੀਫੈਸਟੋ ਦਿੱਤਾ ਜੀ ਸਾਡੇ ਕੋਲ ਪਾਵਰ ਆਈ, ਅਸੀਂ ਮਿਨੀਮਮ ਸਪੋਰਟ ਪ੍ਰਾਈਸ ਦਿਆਂਗੇ, ਅਸੀਂ ਜਿਹੜੀ ਅਗਨੀਵੀਰ ਸਕੀਮ ਹੈ ਇਹਨੂੰ ਕੈਂਸਲ ਕਰਾਂਗੇ। ਇੱਥੇ ਮੋਦੀ ਕੀ ਗਾਰੰਟੀ। ਔਰ ਉਹਦੇ ਵਿੱਚ ਮੈਨੀਫੈਸਟੋ ਦੇ ਵਿੱਚ ਬੀਜੇਪੀ ਕਹਿ ਰਹੀ ਹੈ ਵੀ ਆਰ ਕਮਿਟਡ ਟੂ ਸੀਕਿੰਗ ਪਰਮਾਨੈਂਟ ਮੈਂਬਰਸ਼ਿਪ ਇਨ ਦਾ UN ਸਿਕਿਉਰਿਟੀ ਕਾਉਂਸਲ ਟੂ ਐਲੀਵੇਟ ਭਾਰਤਸ ਪੋਜੀਸ਼ਨ ਇਨ ਗਲੋਬਲ ਡਿਸੀਜਨ ਮੇਕਿੰਗ। ਕਿ ਜੀ ਅਸੀਂ ਦੁਨੀਆ ਦੇ ਵਿੱਚ ਸੁਪਰ ਪਾਵਰ ਹੁਣ ਬਣ ਗਏ, ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ UN ਸਿਕਿਉਰਿਟੀ ਕਾਉਂਸਲ ਦੇ ਵਿੱਚ, ਹਾਲਾਂ ਸਭ ਫਰਾਡ ਕਰ ਰਹੇ ਨੇ, ਉਹ ਵੀ ਫਰਾਡ ਮੰਗ ਰਹੇ ਨੇ, ਐਲਨ ਮਸਕ ਵੀ ਫਰਾਡ ਦੀ ਬੈਕਿੰਗ ਕਰ ਰਿਹਾ। ਹਰ ਇੱਕ ਨੂੰ ਪਤਾ ਹੈ ਕਿ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਕੋਈ ਵੀ ਪਰਮਾਨੈਂਟ ਮੈਂਬਰ ਦੀ ਐਂਟਰੀ ਪੰਜਾਂ ਹੀ ਜਿਹੜੀਆਂ ਵੀਟੋ ਵੀਲਡਿੰਗ ਪਾਵਰਸ ਨੇ, ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ ਔਰ UK, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਤੇ ਚਾਈਨਾ ਜਿਸ ਨੂੰ ਜਿਹੜਾ ਇਹ ਟੈਂਟਰ ਹੁੱਕ ਤੇ ਰੱਖਿਆ ਹੋਇਆ ਇੰਡੀਆ ਨੇ, ਦੂਜੀ ਖੇਡ ਖੇਡਦੇ ਆ, ਉਹ ਇੰਡੀਆ ਨੂੰ UN ਸਿਕਿਉਰਿਟੀ ਕਾਉਂਸਲ 'ਚ ਵੜਨ ਦੇਗਾ। ਜੇ ਵੜ ਵੀ ਜਾਂਦੇ ਨੇ 15 'ਚ ਕੁਝ ਪਰਮਾਨੈਂਟ ਮੈਂਬਰ ਲੈ ਵੀ ਲੈਂਦੇ ਨੇ, ਜਿਹੜੀ ਇੱਕ ਰਿਫਾਰਮ ਪ੍ਰਪੋਜ਼ਲ ਹੈ, ਨਾਟ ਦਾ ਵੀਟੋ ਵੀਲਡਿੰਗ। ਹੁਣ ਇਸ ਸਾਰੇ ਦੇ ਬਾਵਜੂਦ ਜੇ ਤੁਸੀਂ ਧੋਖਾ ਹੀ ਦੇਣਾ ਹੈ, ਕਿਉਂਕਿ ਐਲਨ ਮਸਕ ਉਹਨਾਂ ਦਾ ਲੌਬਿਸਟ ਬਣਿਆ, ਪੈਸੇ ਖਾ ਰਿਹਾ ਉਹਨਾਂ ਤੋਂ, ਉਹਨਾਂ ਦੀ ਗੱਲ ਕਰ ਰਿਹਾ। ਬੀਜੇਪੀ ਝੂਠ ਪਰੋਸ ਰਹੀ ਹੈ, ਜਿਵੇਂ ਮੋਦੀ ਝੂਠ ਪਰੋਸ ਰਿਹਾ ਇਲੈਕਟਰਲ ਬੌਂਡਸ ਬਾਰੇ, ਕਹਿੰਦਾ ਬਹੁਤ ਪਵਿੱਤਰ ਆਈਡੀਆ ਸੀ ਇਹ ਸਮਝ ਨਹੀਂ ਆਇਆ ਔਰ ਹੁਣ ਇਹਦਾ ਜੋ ਸਭ ਪਛਤਾਣਗੇ। ਹੁਣ ਇਸ ਦੇ ਉੱਤੇ ਇਹ ਗੱਲ ਇਸ ਤੱਕ ਪਹੁੰਚੀ ਕਿ ਵੀ US ਸਟੇਟ ਡਿਪਾਰਟਮੈਂਟ ਦੇ ਨੁਮਾਇੰਦੇ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨੂੰ ਇਹ ਸਵਾਲ ਪੁੱਛਿਆ ਗਿਆ, when asked about Tesla CEO Elon Musk's statement regarding India's lack of permanent seat at the UNSC, ਉਹਨੇ ਕਿਹਾ the president has spoken about this before in his remarks to the UN General Assembly and the secretary has alluded to this as well. We certainly support reforms to the UN institutions, including the Security Council, to make it reflective of 21st century world that we live in. I don't have any specifics to offer on what those steps are, but certainly we recognize that there is a need for reform, but I'll leave it at that for now. ਉਹਨੇ ਗੋਲਮੋਲ ਜਿਵੇਂ ਸਪੋਕਸਮੈਨ ਉਹਨੇ ਕਿਹਾ ਜੀ ਅਸੀਂ, ਸਾਡਾ ਪ੍ਰੈਜ਼ੀਡੈਂਟ ਪਹਿਲਾਂ UN 'ਚ ਕਹਿ ਚੁੱਕਾ ਹੈ ਕਿ ਵਾਕਈ ਰਿਫਾਰਮ ਹੋਣਾ ਚਾਹੀਦਾ। ਔਰ ਪਰ ਮਤਲਬ ਇੱਕ ਪਾਸੇ ਬ੍ਰਾਹਮਣ ਜਿਹੜਾ ਹੈ ਉਹ 2024 'ਚ ਮੋਦੀ ਐਂਡ ਕੰਪਨੀ ਕਹਿ ਰਹੀ ਹੈ ਕਿ ਅਬ ਕੀ ਬਾਰ 400 ਪਾਰ, ਤਾਂ ਕਿ ਜਿਹੜਾ ਹੈ ਉਹ ਕਨਸਟੀਟਿਊਸ਼ਨ ਨੂੰ ਬਦਲ ਸਕਣ, 2/3 ਮੈਜੋਰਟੀ ਚਾਹੀਦੀ ਹੈ ਔਰ ਮਨੂ ਸਮ੍ਰਿਤੀ ਨੂੰ ਲੈ ਆਉਣ ਕਨਸਟੀਟਿਊਸ਼ਨ। ਸੋ ਜੇ ਉੱਥੇ ਉਹਨਾਂ ਨੂੰ ਈਵਨ ਆ ਸ਼ੂਦਰਾਂ ਨੂੰ ਜਾਂ ਬੈਕਵਰਡ ਕਲਾਸਿਸ ਜਾਂ OBC ਜਾਂ ਮਾਈਨੋਰਟੀਜ਼ ਨੂੰ ਦਿੱਤਾ ਵੋਟਾਂ ਦਾ ਹੱਕ ਵੀ ਚੁੱਭਦਾ ਹੈ ਵੀ ਉਹ ਬ੍ਰਾਹਮਣ ਦੇ ਕੋਲ ਰੱਖਣਾ, ਤੇ ਉਹ ਉੱਥੋਂ ਵਾਲੇ ਐਲਨ ਮਸਕ ਵਰਗੇ ਗਰੀਡੀ ਪਿਗ ਨੂੰ ਅੱਗੇ ਕਰਕੇ ਚਾਹੁੰਦੇ ਨੇ ਕਿ ਵੀ UN ਸਿਕਿਉਰਿਟੀ ਕਾਉਂਸਲ 'ਚ ਜਿਹੜਾ ਸ਼ੂਦਰ ਹੈ ਉਹ ਬ੍ਰਾਹਮਣ ਦੇ ਨਾਲ ਬਹਿ ਜਾਏ। ਇਹ ਬ੍ਰਾਹਮਣ ਕਿਉਂ ਛੱਡਣਗੇ ਜੀ ਆਪਣੀ ਪੋਜੀਸ਼ਨ? ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਹੁਣ ਅੱਜ ਹੀ ਸਾਡੇ ਬਹੁਤ ਸਾਰੇ ਵੀਰਾਂ ਦੀ ਕਾਲ ਵੀ ਆਈ, ਕਿਉਂਕਿ ਹੁਣ ਫੇਸਬੁੱਕ ਤੇ ਅਸੀਂ ਗਾਇਬ ਹੈ, ਤੇ ਮੈਂ ਕਿਹਾ ਵੀ ਅਸੀਂ ਕੀ ਕਰ ਸਕਦੇ ਕਿ ਵੀ ਜਦੋਂ ਤੁਸੀਂ ਹੁਣ ਇੱਕ ਪਾਸੇ ਦਾ ਹੁੰਦਾ ਸੀ ਜੀ ਕਿ ਆਰਟੀਫਿਸ਼ੀਅਲ ਓਪੀਨੀਅਨ ਕ੍ਰੀਏਟ ਕੀਤਾ, ਤੁਹਾਨੂੰ ਇੱਕ ਥਾਂ ਤੋਂ ਕੀਤਾ, ਚਲੋ ਵਿਦਨ ਇੰਡੀਆ ਕੁਝ ਚੱਲ ਜਾਂਦਾ ਸੀ, ਜਦੋਂ ਬਾਹਰ ਤੁਹਾਡੀ ਆਵਾਜ਼ ਨਹੀਂ। ਔਰ ਇਸ ਲੈਵਲ ਦੇ ਲੋਕ ਜਿਹੜੇ ਨੇ ਇਹ ਮੰਨਦਿਆਂ ਹੋਇਆਂ ਕਿ ਰਿਪਰੈਸਿਵ ਰਜੀਮ ਦੇ ਸਾਹਮਣੇ ਪੈਸੇ ਦੀ ਗਰੀਡ ਕਰਕੇ ਝੁਕੇ ਹੋਏ ਨੇ, ਬਾਹਰ ਉਹਨਾਂ ਦੇ ਐਡਵੋਕੇਟ ਬਣੇ ਹੋਏ ਨੇ। ਸੋ ਇਹ ਦੁਨੀਆ ਕਿਸ ਪਾਸੇ ਜਾ ਰਹੀ ਹੈ ਇਹ ਤਾਂ ਸਤਿਗੁਰੂ ਜਾਣਦਾ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਇਹ ਜਿਹੜੀ ਗਰੀਡ ਹੈ ਇਹ ਹੀ ਇੱਕ ਵੱਡੀ ਡਰਾਈਵਿੰਗ ਫੋਰਸ ਅੱਜ ਦੀ ਸੋਸਾਇਟੀ ਦੀ ਬਣੀ ਹੋਈ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ
ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬੜੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।